ਜਿਹੜੇ ਬੰਦੇ ਭਗਵੰਤ ਮਾਨ ਦੇ ਬੇਹੱਦ ਕਰੀਬੀ ਸੀ, ਉਹਨਾਂ ਦੀ ਜਿਹੜੀ ਕਾਬਲੀਅਤ ਸੀ ਭਗਵੰਤ ਮਾਨ ਦੇ ਨਾਲ ਵੱਖ-ਵੱਖ ਡੈਜ਼ਿਗਨੇਸ਼ਨਸ ਦੇ ਉੱਤੇ ਆਉਣ ਦੀ, ਉਹਦਾ ਕਾਰਨ ਇਹ ਸੀ ਕਿ ਭਗਵੰਤ ਮਾਨ ਦੇ ਆਪਣੇ ਨਿੱਜੀ ਕਰੀਬੀ ਸੀ ਜੀ। ਉਹਨਾਂ ਬੰਦਿਆਂ ਨੂੰ ਜਿਹੜਾ ਆ ਅਹੁਦਿਆਂ ਤੋਂ ਫਾਰਗ ਕੀਤਾ ਗਿਆ। ਭਗਵੰਤ ਮਾਨ ਦੇ ਜਿਹੜੇ ਆਫੀਸਰ ਔਨ ਸਪੈਸ਼ਲ ਡਿਊਟੀ ਹੁੰਦੇ ਆ, OSD ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਦੇ ਵੀ ਜਿਹੜੇ ਓਂਕਾਰ ਸਿੰਘ ਆ, ਜਿਹੜੇ ਭਗਵੰਤ ਮਾਨ ਦੇ ਖਾਸ ਪਰਿਵਾਰਕ ਨਿੱਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਆ ਕਿ ਪਰਿਵਾਰਕ ਰਿਸ਼ਤਿਆਂ ਵਾਲੇ ਬੰਦੇ ਸੀ, ਓਂਕਾਰ ਸਿੰਘ, ਤੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਡਿਊਟੀ ਤੋਂ ਫਾਰਗ ਕੀਤਾ ਗਿਆ ਸੀ। ਭਗਵੰਤ ਮਾਨ ਜਦੋਂ ਬਿਮਾਰ ਹੋ ਕੇ ਹਸਪਤਾਲ ਪਿਆ ਤਾਂ ਕਿਵੇਂ ਉਹਨੂੰ ਇੱਕ ਤਰ੍ਹਾਂ ਦੇ ਨਾਲ ਮਤਲਬ ਉਹਨੂੰ ਅਣਗੌਲਿਆ ਕੀਤਾ ਗਿਆ ਸਾਰੀ ਪੰਜਾਬ ਦੀ ਕੈਬਨਿਟ ਵੱਲੋਂ, ਆਪ ਦੀ ਵੱਲੋਂ, ਵੀ ਕੋਈ ਉਹਦੀ ਖਬਰਸਾਰ ਲੈਣ ਨਹੀਂ ਪਹੁੰਚਿਆ। ਵਿਭਵ ਕੁਮਾਰ ਆ PA ਅਰਵਿੰਦ ਕੇਜਰੀਵਾਲ ਦਾ, ਉਹਨੂੰ ਕਹਿੰਦੇ ਆ ਕਿ ਚੀਫ ਐਡਵਾਈਜ਼ਰ ਟੂ ਪੰਜਾਬ CM ਜਿਹੜਾ ਆ ਉਹ ਲਾਇਆ ਜਾ ਰਿਹਾ। ਲਗਭਗ ਇਹ ਜਿਹੜੀ ਅਪਾਇੰਟਮੈਂਟ ਆ ਇਹ ਹੋ ਚੁੱਕੀ ਆ। ਜਿਹੜਾ ਅਰਵਿੰਦ ਕੇਜਰੀਵਾਲ ਆ ਉਹ ਪੰਜਾਬ ਨੂੰ ਦਿੱਲੀ ਤੋਂ ਚਲਾਉਣਾ ਚਾਹੁੰਦਾ ਹੈ। ਉਹ ਦਿੱਲੀ ਬੈਠ ਕੇ ਤੇ ਇੱਕ ਡਮੀ ਜਿਹੜਾ ਚੀਫ ਮਿਨਿਸਟਰ ਆ ਪੰਜਾਬ ਦਾ ਚਾਹੁੰਦਾ ਆ, ਜਿਹੜਾ ਭਗਵੰਤ ਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲਿਆ। ਪੰਜਾਬ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਆ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ, ਚੀਫ ਮਿਨਿਸਟਰ ਉਹਨੂੰ ਵੋਟਾਂ ਪਾਈਆਂ ਸੀ, ਤੇ ਜਿਹੜਾ ਵਿਭਵ ਕੁਮਾਰ ਜਾਂ ਇਹੋ ਜਿਹਾ ਕੋਈ ਵੀ ਬੰਦਾ ਜਿਹੜਾ ਆ ਉਹ ਦਿੱਲੀ ਤੋਂ ਆ ਕੇ ਤੇ ਜੇ ਪੰਜਾਬ ਦੇ ਲੋਕਾਂ ਦੀ ਜਿਹੜੀ ਇਹ ਅਸੀਂ ਕਹਿ ਸਕਦੇ ਡੈਮੋਕ੍ਰੈਟਿਕ ਰਾਈਟ ਆ ਉਹਦੇ ਉੱਤੇ ਆ ਕੇ ਬੈਠੇ, ਤਾਂ ਭਗਵੰਤ ਮਾਨ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਵੀ ਜਿਹੜੀ ਸਿਆਸਤ ਹੈਗੀ ਆ, ਲੋਕਲ ਸਿਆਸਤ, ਉਹਦੇ ਵਿੱਚ ਕਈ ਕਿਸਮ ਦੇ ਫੇਰ ਬਦਲ ਜਾਂ ਅੰਦਰੂਨੀ ਤੌਰ 'ਤੇ ਉੱਪਰ ਥੱਲੇ ਹੁੰਦੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਪਿਛਲੇ ਹਫ਼ਤੇ 2 ਹਫ਼ਤੇ ਦੀਆਂ ਡਿਵੈਲਪਮੈਂਟਸ ਨੂੰ ਜੇ ਦੇਖਣਾ ਹੋਵੇ ਤਾਂ ਵੱਡੇ ਲੈਵਲ ਦੇ ਉੱਤੇ ਜਿਹੜੀ ਅਫਸਰਾਂ ਦੀ ਫੇਰ ਬਦਲ ਹੈਗੀ ਆ ਉਹ ਕੀਤੀ ਗਈ ਆ। ਉਹ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਦੇਖਣ ਨੂੰ ਮਿਲਿਆ ਆ। ਉਹ IPS ਹੋਣ, ICS ਹੋਣ ਜਾਂ ਅਦਰਵਾਈਜ਼ ਅਸੀਂ ਜਦੋਂ ਦੇਖਦੇ ਹਾਂ ਇਹ ਸਾਰੇ ਪਾਰਟ ਨੂੰ, ਇਹ ਇੱਕ ਲੈਵਲ ਦੇ ਉੱਤੇ ਚੀਜ਼ਾਂ ਚੱਲ ਰਹੀਆਂ ਨੇ। ਦੂਜੇ ਲੈਵਲ ਦੇ ਉੱਤੇ ਜਦੋਂ ਅਸੀਂ ਭਗਵੰਤ ਮਾਨ ਪੰਜਾਬ ਦੇ ਜਿਹੜੇ ਇਸ ਵਕਤ ਮੁੱਖ ਮੰਤਰੀ ਆ ਉਹਨਾਂ ਦੇ ਨਾਲ ਰਿਲੇਟਡ ਹਵਾਲਿਆਂ ਨਾਲ ਦੇਖਦੇ ਹਾਂ, ਖਾਸ ਤੌਰ 'ਤੇ ਜਦੋਂ ਤੋਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਆ, ਮੁੱਖ ਲੀਡਰ, ਉਹ ਜਦੋਂ ਬਾਹਰ ਆਉਂਦੇ ਆ ਤੇ ਆ ਕੇ ਉਹ ਆਪਣੀ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੰਦੇ ਆ ਜਾਂ ਉਹਦੇ ਤੋਂ ਪਾਸੇ ਹੋ ਕੇ ਹੁਣ ਅਗਲੀਆਂ ਚੋਣਾਂ ਦੇ ਵੱਲ ਨੂੰ ਕਦਮ ਵਧਾਉਂਦੇ ਆ, ਉਹ ਤੋਂ ਬਾਅਦ ਕਈ ਕਿਸਮ ਦੀਆਂ ਜਿਹੜੀਆਂ ਚੇਂਜਸ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ। ਜਾਂ ਹਜੇ ਇਹ ਕਹਿ ਲਓ ਵੀ ਅਫੀਸ਼ੀਅਲ ਤੌਰ ਦੇ ਉੱਤੇ ਉਹ ਚੇਂਜਸ ਜਾਂ ਉਹ ਨੀਤੀ ਕੀ ਹੈ ਉਹ ਹਜੇ ਕਲੀਅਰ ਜਾਂ ਸਪਸ਼ਟ ਨਹੀਂ ਹੋ ਰਹੀ, ਪਰ ਭਗਵੰਤ ਮਾਨ ਦੇ ਆਪਣੇ ਜਿਹੜੇ ਆਫਿਸ ਬੀਅਰਰਸ ਹੈਗੇ ਆ ਉਹਨਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਉਹਨਾਂ ਦੇ OSD ਤੋਂ ਲੈ ਕੇ ਹੋਰ CM ਆਫਿਸ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ। ਤੇ ਉੱਥੇ ਹੁਣ ਅੱਜ ਦੀ ਜਿਹੜੀ ਲੇਟੈਸਟ ਡਿਵੈਲਪਮੈਂਟ ਹੈਗੀ ਆ ਉਹ ਇਹ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ PA ਨੇ ਵਿਭਵ ਕੁਮਾਰ, ਉਹਨਾਂ ਨੂੰ ਉੱਥੇ ਲਿਆ ਕੇ ਥਾਪਿਆ ਜਾ ਰਿਹਾ ਹੈ, ਇਸਟੈਬਲਿਸ਼ ਕੀਤਾ ਜਾ ਰਿਹਾ ਹੈ ਕਿ ਉਹ CM ਆਫਿਸ ਦਾ ਕਾਰਜਕਾਲ ਉਹਨਾਂ ਦੇ ਥੱਲੇ ਹੋਊਗਾ। ਤੇ ਜਿਹੜੇ ਭਗਵੰਤ ਮਾਨ ਨੇ, ਸੋ ਇਹ ਕਈ ਕਿਸਮ ਦੇ ਕੁਐਸਚਨਸ ਰੇਜ਼ ਕਰਦਾ ਆ। ਸੋ ਮੈਂ ਪਹਿਲਾਂ ਇਹ ਚਾਹੂੰਗਾ ਵੀ ਅਸੀਂ ਇਹ ਨੀਤੀ ਕੀ ਹੈਗੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਹਦੇ ਤੋਂ ਪਹਿਲਾਂ ਅਸੀਂ ਇਹ ਦੇਖੀਏ ਵੀ ਇਸ ਵਕਤ ਚੱਲ ਕੀ ਰਿਹਾ ਆ ਪੰਜਾਬ ਦੇ ਵਿੱਚ। ਪੰਜਾਬ ਦੀ ਜਿਹੜੀ ਨੀਤੀ ਹੈ, ਭਗਵੰਤ ਮਾਨ ਦੀ ਸਰਕਾਰ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਆ, ਅੱਧ ਉਹਨਾਂ ਨੇ ਲੰਘਾ ਲਿਆ ਆ। ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਇਹਨਾਂ ਵਰ੍ਹਿਆਂ ਦੇ ਵਿੱਚ, ਤੇ ਅੱਜ ਦੀ ਡੇਟ ਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨ ਕਿੱਥੇ ਖੜੀ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਫੇਰ ਬਦਲ ਹੈਗੀ ਹੈ, ਕੀ ਹੋ ਰਿਹਾ ਇਸ ਵਕਤ, ਕਿਸ ਲੈਵਲ ਦੇ ਉੱਤੇ, ਪਹਿਲਾਂ ਇਹ ਦੇਖੀਏ, ਉਸ ਤੋਂ ਬਾਅਦ ਗੱਲ ਅੱਗੇ ਤੋਰਦੇ ਹਾਂ। ਬਿਲਕੁਲ ਜੀ, ਦੇਖੋ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਆ, ਖਾਸ ਤੌਰ ਤੇ CM ਹਾਊਸ ਆ, ਜਿਹੜਾ ਮੈਂ ਆਫਿਸ ਨਹੀਂ ਕਹੂੰਗਾ, CM ਹਾਊਸ ਕਹੂੰਗਾ ਜੀ, ਵੀ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਨਜ਼ਰ ਆ ਰਹੀਆਂ। ਹਾਊਸ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜੇ ਬੰਦੇ ਭਗਵੰਤ ਮਾਨ ਦੇ ਬੇਹੱਦ ਕਰੀਬੀ ਸੀ ਜੀ, ਜਿਹੜੇ ਮਤਲਬ ਉਹ ਸਿਰਫ ਉਹਨਾਂ ਦੀ ਜਿਹੜੀ ਕਾਬਲੀਅਤ ਸੀ ਭਗਵੰਤ ਮਾਨ ਦੇ ਨਾਲ ਵੱਖ-ਵੱਖ ਡੈਜ਼ਿਗਨੇਸ਼ਨਸ ਦੇ ਉੱਤੇ ਆਉਣ ਦੀ, ਉਹਦਾ ਕਾਰਨ ਇਹ ਸੀ ਕਿ ਭਗਵੰਤ ਮਾਨ ਦੇ ਆਪਣੇ ਨਿੱਜੀ ਕਰੀਬੀ ਸੀ ਜੀ, ਉਹਨਾਂ ਬੰਦਿਆਂ ਨੂੰ ਜਿਹੜਾ ਆ ਅਹੁਦਿਆਂ ਤੋਂ ਫਾਰਗ ਕੀਤਾ ਗਿਆ।
ਜਿਹੜੇ ਬਾਕੀ ਮੰਤਰੀਆਂ ਦਾ ਫੇਰ-ਬਦਲ ਹੋਇਆ ਉਹ ਚਲੋ ਇੱਕ ਕੈਬਨਿਟ ਦੇ ਫੇਰ-ਬਦਲ ਹੁੰਦੇ ਰਹਿੰਦੇ ਆ, ਪਰ ਉਹ ਕੈਬਨਿਟ ਦੇ ਫੇਰ-ਬਦਲ ਦੇ ਨਾਲ ਜਿਹੜੀਆਂ ਇਹ ਦੋ ਉਹਦੇ 'ਚ ਵੱਡੀਆਂ ਜਿਹੜੀਆਂ ਤਬਦੀਲੀਆਂ ਨੇ, ਇੱਕ ਤਾਂ ਜਿਹੜੇ ਡਾਇਰੈਕਟਰ ਆਫ ਕਮਿਊਨੀਕੇਸ਼ਨਸ ਆ ਜੀ ਸੀਐਮ ਆਫਿਸ ਦੇ ਨਵਨੀਤ ਵਾਧਵਾ, ਉਹਨਾਂ ਨੂੰ ਤੋਂ ਰੈਜ਼ਿਗਨੇਸ਼ਨ ਲਿਆ ਗਿਆ। ਤਾਂ ਨਵਨੀਤ ਵਾਧਵਾ ਦਾ ਜਿਹੜਾ ਰੈਜ਼ਿਗਨੇਸ਼ਨ ਆ ਉਹ ਕਾਫੀ ਚਰਚਾ 'ਚ ਆਇਆ, ਕਿਉਂਕਿ ਜਿਹੜੇ ਮਤਲਬ ਵਾਧਵਾ ਆ ਉਹ ਭਗਵੰਤ ਮਾਨ ਦੇ ਜਿਹੜੇ ਇੱਕ ਖਾਸ ਨਿੱਜੀ ਕਹਿ ਸਕਦੇ ਆ ਕਿ ਬੰਦੇ ਸੀ ਉਸ ਘੇਰੇ ਦੇ। ਤੇ ਇਸ ਤੋਂ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੇ ਜਿਹੜੇ ਆਫਿਸਰ ਔਨ ਸਪੈਸ਼ਲ ਡਿਊਟੀ ਹੁੰਦੇ ਆ, OSD ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਦੇ ਵੀ ਜਿਹੜੇ ਓਂਕਾਰ ਸਿੰਘ ਆ, ਜਿਹੜੇ ਭਗਵੰਤ ਮਾਨ ਦੇ ਖਾਸ ਪਰਿਵਾਰਕ ਨਿੱਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਆ ਕਿ ਪਰਿਵਾਰਕ ਰਿਸ਼ਤਿਆਂ ਵਾਲੇ ਬੰਦੇ ਸੀ, ਓਂਕਾਰ ਸਿੰਘ, ਤੇ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਡਿਊਟੀ ਤੋਂ ਫਾਰਗ ਕੀਤਾ ਗਿਆ ਸੀ, ਹਟਾਇਆ ਗਿਆ ਸੀ। ਤੇ ਕਿਉਂਕਿ ਜਿਹੜਾ ਓਂਕਾਰ ਸਿੰਘ ਆ ਉਹਦੇ ਬਾਰੇ ਇਹ ਸੀ ਵੀ ਓਂਕਾਰ ਸਿੰਘ ਲਗਭਗ ਜਿਵੇਂ ਭਗਵੰਤ ਮਾਨ ਦਾ ਜਿਹੜਾ ਸਾਰਾ ਘਰ ਚੱਲਦਾ ਵੀ CM ਹਾਊਸ ਆ, ਵੀ ਉਹਦੀ ਦੇਖ ਰੇਖ ਸਾਰੀ ਓਂਕਾਰ ਸਿੰਘ ਦੇ ਹੱਥੇ ਸੀ। ਤੇ ਭਗਵੰਤ ਮਾਨ ਦੀ ਜਿਹੜੀ ਵਾਈਫ ਆ ਡਾਕਟਰ ਗੁਰਪ੍ਰੀਤ ਕੌਰ ਆ, ਉਹਦੇ ਵੀ ਜਿੰਨੇ ਪੋਲੀਟੀਕਲ ਪ੍ਰੋਗਰਾਮ ਆ ਜਾਂ ਜਿੰਨਾ ਸਾਰੀ ਮਤਲਬ ਉਹਦੀ ਮਤਲਬ ਕਾਰ ਵਿਹਾਰ ਆ, ਜਿੰਨਾ ਸਿਆਸੀ ਤੌਰ ਤੇ ਜਾਂ ਹੋਰ ਵੀ, ਉਹ ਸਾਰੇ ਦੀ ਦੇਖ ਰੇਖ ਵੀ ਓਂਕਾਰ ਸਿੰਘ ਕਰਦਾ ਸੀ। ਤੇ ਓਂਕਾਰ ਸਿੰਘ ਨੂੰ ਵੀ ਜਿਹੜਾ ਆ ਉਹਦੇ ਤੋਂ ਫਾਰਗ ਕੀਤਾ ਗਿਆ। ਹੁਣ ਇਹ ਤੋਂ ਬਾਅਦ ਅਸੀਂ ਦੇਖਿਆ ਵੀ ਭਗਵੰਤ ਮਾਨ ਜਦੋਂ ਬਿਮਾਰ ਹੋ ਕੇ ਹਸਪਤਾਲ ਪਿਆ ਤਾਂ ਕਿਵੇਂ ਉਹਨੂੰ ਇੱਕ ਤਰ੍ਹਾਂ ਦੇ ਨਾਲ ਮਤਲਬ ਉਹਨੂੰ ਅਣਗੌਲਿਆ ਕੀਤਾ ਗਿਆ ਸਾਰੀ ਪੰਜਾਬ ਦੀ ਕੈਬਨਿਟ ਵੱਲੋਂ, ਆਪ ਦੀ ਵੱਲੋਂ, ਵੀ ਕੋਈ ਉਹਦੀ ਖਬਰਸਾਰ ਲੈਣ ਨਹੀਂ ਪਹੁੰਚਿਆ ਵੀ ਭਗਵੰਤ ਮਾਨ ਦੀ। ਤੇ ਉਦੋਂ ਵੀ ਇਹ ਲੋਕਾਂ ਦੇ ਵਿੱਚ ਚਰਚਾ ਆਮ ਛਿੜ ਰਹੀ ਸੀ ਕਿ ਜਿਹੜਾ ਕੁਛ ਨਾ ਕੁਛ ਵੱਡਾ ਜਿਹੜਾ ਆ ਵੀ ਪੰਜਾਬ ਦੇ ਵਿੱਚ ਸਿਆਸੀ ਤਬਦੀਲੀ ਜਿਹੜੀ ਆ ਖਾਸ ਤੌਰ ਤੇ ਕੈਬਨਿਟ ਦੀ ਜਾਂ ਚੀਫ ਮਿਨਿਸਟਰ ਦਾ ਚਿਹਰਾ ਵੀ ਉਹ ਬਦਲਿਆ ਜਾ ਸਕਦਾ ਕੁਛ ਦਿਨਾਂ 'ਚ। ਤੇ ਉਹ ਤੋਂ ਬਾਅਦ ਫਿਰ ਭਗਵੰਤ ਮਾਨ ਦੁਬਾਰਾ ਚਲੋ ਗਿਆ ਆਪਣੀ ਡਿਊਟੀ ਦੇ ਉੱਤੇ, ਹਸਪਤਾਲ ਤੋਂ ਛੁੱਟੀ ਲੈ ਕੇ। ਪਰ ਹੁਣ ਫਿਰ ਮਾਨਿਕ ਗੋਇਲ ਦੀ ਇੱਕ ਜਿਹੜੀ ਖਬਰ ਆ ਜਿਹੜੀ ਹੁਣ ਚਰਚਾ 'ਚ ਆਈ ਹੋਈ ਆ ਅੱਜ, ਮਤਲਬ ਅਸੀਂ ਕਹਿ ਸਕਦੇ ਵੀ ਸਾਡੇ ਦਿਨ ਆ ਉੱਧਰ ਰਾਤ ਆ ਤਾਂ ਕੱਲ ਸ਼ਾਮ ਦੀ, ਜਿਹਦੇ 'ਚ ਕਿਹਾ ਜਾ ਰਿਹਾ ਕਿ ਜਿਹੜਾ ਵਿਭਵ ਕੁਮਾਰ ਆ PA ਅਰਵਿੰਦ ਕੇਜਰੀਵਾਲ ਦਾ, ਜਿਹਦੇ ਤੇ ਇਹ ਵੀ ਐਲੀਗੇਸ਼ਨ ਸੀ ਕਿ ਤੁਹਾਨੂੰ ਯਾਦ ਹੋਣਾ ਜਿਹੜੀ ਸਵਾਤੀ ਜੈ ਹਿੰਦ, ਜਿਹੜੀ ਸਵਾਤੀ ਮਾਲੇਵਾਲ ਆਈ ਥਿੰਕ ਉਹਦਾ ਨਾਮ, ਜਿਹਦੇ ਨਾਲ ਧੱਕਾ ਮੁੱਕੀ ਹੋਈ ਸੀ ਅਰਵਿੰਦ ਕੇਜਰੀਵਾਲ ਦੀ ਜਿਹੜੀ CM ਰੈਜ਼ੀਡੈਂਸ ਆ ਉਹਦੇ ਵਿੱਚ ਕੁਝ ਸਮਾਂ ਪਹਿਲਾਂ। ਤੇ ਉਸ ਮਾਮਲੇ ਦੇ ਵਿੱਚ ਜਿਹੜਾ ਬੰਦਾ ਜੇਲ੍ਹ ਗਿਆ ਸੀ ਉਹ ਇਹੀ ਸੀ ਵਿਭਵ ਕੁਮਾਰ, ਜਿਹਦੇ ਤੇ ਐਲੀਗੇਸ਼ਨ ਸੀ ਵੀ ਇਹਨਾਂ ਕੀਤੀ ਆ। ਤੇ ਉਹਨੂੰ ਕਹਿੰਦੇ ਆ ਕਿ ਚੀਫ ਐਡਵਾਈਜ਼ਰ ਆਫ ਪੰਜਾਬ CM ਜਿਹੜਾ ਆ ਉਹ ਲਾਇਆ ਜਾ ਰਿਹਾ। ਲਗਭਗ ਮਾਨਿਕ ਗੋਇਲ ਕਿਉਂਕਿ ਇੱਕ ਇਨਵੈਸਟੀਗੇਟਿਵ ਜਰਨਲਿਸਟ ਆ, ਇਹ ਕਾਫੀ ਜਿਹੜੀਆਂ ਅੰਦਰ ਦੀਆਂ ਖਬਰਾਂ ਆ ਇਹ ਲਗਾਤਾਰ ਕੱਢਦਾ ਰਹਿੰਦਾ ਆ ਤੇ ਕਾਫੀ ਕ੍ਰੈਡੀਬਲ ਇਨਫੋਰਮੇਸ਼ਨ ਹੁੰਦੀ ਆ। ਤਾਂ ਉਹਨਾਂ ਨੇ ਟਵੀਟ ਕੀਤਾ ਆ ਜਿਹਦੇ 'ਚ ਉਹਨਾਂ ਨੇ ਕਿਹਾ ਆ ਕਿ ਲਗਭਗ ਇਹ ਜਿਹੜੀ ਅਪਾਇੰਟਮੈਂਟ ਆ ਇਹ ਹੋ ਚੁੱਕੀ ਆ ਤੇ ਚੀਫ ਐਡਵਾਈਜ਼ਰ ਟੂ ਪੰਜਾਬ CM ਇਸ ਬੰਦੇ ਨੂੰ ਲਾਇਆ ਆ ਸਿੱਧਾ ਦਿੱਲੀ ਤੋਂ, ਇਹ ਅਰਵਿੰਦ ਕੇਜਰੀਵਾਲ ਦਾ ਖਾਸ ਆ। ਤੇ ਇਹਦੇ ਵਾਸਤੇ ਜਿਹੜੇ CM ਹਾਊਸ ਦੇ ਵਿੱਚ ਕਮਰੇ ਆ ਉਹ ਵੀ ਵਿਹਲੇ ਕਰਾ ਲਏ ਗਏ ਆ। ਜਿਹੜੀ CM ਹਾਊਸ ਦੀ ਰੈਜ਼ੀਡੈਂਸ ਆ ਵੀ ਉਹਦੇ ਵਿੱਚ ਹੀ ਜਿਹੜਾ ਇਹਦੇ ਵਾਸਤੇ ਰਹਿਣ ਦਾ ਪ੍ਰਬੰਧ ਆ ਜਾਂ ਇਹਦੇ ਸਾਰੇ ਕੰਮ ਦਾ ਆ ਉੱਥੇ ਕੀਤਾ ਗਿਆ। ਤਾਂ ਇਹ ਇਸ਼ਾਰਾ ਆ ਵੀ ਜਿਹੜਾ ਲਗਭਗ ਵੀ ਪੰਜਾਬ ਨੂੰ ਜਿਹੜਾ ਨਵਾਂ CM ਆ ਉਹ ਵਿਭਵ ਕੁਮਾਰ ਦੇ ਰੂਪ ਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਦੇਣ ਜਾ ਰਿਹਾ ਆ। ਤੇ ਜਿਹੜਾ CM ਹਾਊਸ ਦੇ ਵਿੱਚ ਰਹਿੰਦੇ ਆ ਭਾਵੇਂ ਕਿਉਂਕਿ ਭਗਵੰਤ ਮਾਨ ਚਿਹਰੇ ਮੋਹਰੇ ਦੇ ਰੂਪ ਦੇ ਵਿੱਚ ਜ਼ਰੂਰ ਉੱਥੇ ਬੈਠਾ ਰਹੇ, ਪਰ ਜਿਹੜੀ ਸਾਰੀ ਅੱਗੇ ਕਾਰਵਾਈ ਆ, ਫੈਸਲੇ ਆ, ਉਹ ਵਿਭਵ ਕੁਮਾਰ ਜਿਹੜਾ ਆ ਉਹ ਕਰੂੰਗਾ। ਇਹ ਤੋਂ ਪਹਿਲਾਂ ਰਾਘਵ ਚੱਡਾ ਦੇ ਉੱਤੇ ਵੀ ਜਿਹੜੇ ਇਹ ਇਲਜ਼ਾਮ ਆ ਜਾਂ ਉਹਦੇ ਬਾਰੇ ਜਿਹੜੀਆਂ ਇਹ ਗੱਲਾਂ ਆਮ ਚੱਲਦੀਆਂ ਰਹੀਆਂ ਕਿ ਇਨੀਸ਼ੀਅਲੀ ਮਤਲਬ ਰਾਜ ਸਭਾ ਦਾ ਮੈਂਬਰ ਬਣਨ ਤੋਂ ਪਹਿਲਾਂ ਉਹ ਕਿਵੇਂ ਪੰਜਾਬ ਨੂੰ ਰਨ ਕਰਦਾ ਸੀ ਇੱਕ ਚੀਫ ਮਿਨਿਸਟਰ ਦੀਆਂ ਪਾਵਰਾਂ ਰੱਖ ਕੇ, ਤੇ ਹੁਣ ਉਹੀ ਜਿਹੜਾ ਵਿਭਵ ਕੁਮਾਰ ਆ ਉਹਨੂੰ ਭੇਜਿਆ ਜਾ ਰਿਹਾ। ਤਾਂ ਆਪ ਦੇ ਉੱਤੇ ਜਿਹੜੀ ਅਮਰਵੀਰ ਸਿੰਘ ਜੀ ਇਹ ਐਲੀਗੇਸ਼ਨ ਪਹਿਲਾਂ ਤੋਂ ਲੱਗਦੀ ਆ ਰਹੀ ਆ, ਜਾਂ ਜਿਹੜੀ ਗੱਲ ਸੁਖਪਾਲ ਸਿੰਘ ਖਹਿਰਾ ਆਮ ਇਹ ਗੱਲ ਕਹਿੰਦੇ ਰਹੇ ਆ ਕਿ ਉਹਨਾਂ ਦਾ ਆਪ ਤੋਂ ਬਾਹਰ ਆਉਣ ਦਾ ਕਾਰਨ ਕੀ ਸੀ, ਵੀ ਜਿਹੜਾ ਅਰਵਿੰਦ ਕੇਜਰੀਵਾਲ ਆ ਉਹ ਪੰਜਾਬ ਨੂੰ ਦਿੱਲੀ ਤੋਂ ਚਲਾਉਣਾ ਚਾਹੁੰਦਾ ਆ। ਉਹ ਦਿੱਲੀ ਬੈਠ ਕੇ ਤੇ ਇੱਕ ਡਮੀ ਜਿਹੜਾ ਚੀਫ ਮਿਨਿਸਟਰ ਆ ਪੰਜਾਬ ਦਾ ਚਾਹੁੰਦਾ ਆ, ਜਿਹੜਾ ਭਗਵੰਤ ਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲਿਆ। ਤੇ ਇਹਦੇ ਤੇ ਹੁਣ ਜਿਹੜਾ ਵਿਭਵ ਕੁਮਾਰ ਦੀ ਨਵੀਂ ਅਪੁਆਇੰਟਮੈਂਟ ਆ ਉਹ ਹੋਰ ਮੋਹਰ ਲਾ ਰਹੀ ਹੈ ਇਸ ਗੱਲ ਦੇ ਉੱਤੇ। ਤੇ ਮਤਲਬ ਜਿਹੜਾ ਮਾਨਿਕ ਗੋਇਲ ਆਪਣੇ ਟਵੀਟ ਦੇ ਵਿੱਚ ਲਿਖਦਾ ਆ ਕਿ ਭਗਵੰਤ ਮਾਨ ਜਿਹੜਾ ਆ
ਵੀ ਉਹ ਜੇ ਪੰਜਾਬ ਬਾਰੇ ਮਾੜਾ ਮੋਟਾ ਵੀ ਉਹਨੂੰ ਕੋਈ ਪੰਜਾਬ ਦਾ ਫਿਕਰ ਆ ਤਾਂ ਉਹਨੂੰ ਜਿਹੜਾ ਆ ਇਸ ਟੇਕ ਓਵਰ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਆ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ, ਚੀਫ ਮਿਨਿਸਟਰ ਉਹਨੂੰ ਵੋਟਾਂ ਪਾਈਆਂ ਸੀ। ਤੇ ਜਿਹੜਾ ਵੈਭਵ ਕੁਮਾਰ ਜਾਂ ਇਹੋ ਜਿਹਾ ਕੋਈ ਵੀ ਬੰਦਾ ਜਿਹੜਾ ਆ ਉਹ ਦਿੱਲੀ ਤੋਂ ਆ ਕੇ ਤੇ ਜੇ ਪੰਜਾਬ ਦੇ ਲੋਕਾਂ ਦੀ ਜਿਹੜੀ ਇਹ ਅਸੀਂ ਕਹਿ ਸਕਦੇ ਡੈਮੋਕ੍ਰੈਟਿਕ ਰਾਈਟ ਆ ਉਹਦੇ ਉੱਤੇ ਆ ਕੇ ਬੈਠੇ ਤਾਂ ਭਗਵੰਤ ਮਾਨ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਪਰ ਭਗਵੰਤ ਮਾਨ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਓਮਕਾਰ ਸਿੰਘ ਜਾਂ ਇਹ ਸਾਰੇ ਬੰਦੇ ਜਿਹੜੇ ਭਗਵੰਤ ਮਾਨ ਦੇ ਬਿਲਕੁਲ ਨਜ਼ਦੀਕੀ ਖਾਸ ਬੰਦੇ ਸੀ, ਜਿਹੜੇ ਭਰੋਸੇ ਵਾਲੇ, ਜਿਨ੍ਹਾਂ ਦੀ ਉਹਦੇ ਘਰ ਤੱਕ ਰਸਾਈ ਸੀ, ਉਹਦੇ ਘਰ ਦੇ ਫੈਸਲਿਆਂ ਦੇ ਵਿੱਚ ਸ਼ਾਮਲ ਸੀ ਸਾਰੇ, ਉਹਨਾਂ ਬੰਦਿਆਂ ਨੂੰ ਲਾਂਭੇ ਕੀਤਾ ਗਿਆ, ਪਾਸੇ ਕੀਤਾ ਗਿਆ ਤੇ ਵੈਭਵ ਕੁਮਾਰ ਵਰਗਿਆਂ ਵਾਸਤੇ ਜਗ੍ਹਾ ਆਲਰੇਡੀ ਬਣਾਈ ਗਈ ਆ। ਤੇ ਉਦੋਂ ਭਗਵੰਤ ਮਾਨ ਨੇ ਕੁਝ ਬੋਲਿਆ ਤੇ ਪਹਿਲਾਂ ਪੰਜਾਬ ਦੇ ਨਾਲ ਕਿੰਨਾ ਕੁਝ ਹੋਇਆ। ਪੰਜਾਬ ਨੇ ਇੱਕ ਆਸ ਰੱਖ ਕੇ ਇੱਕ ਤਬਦੀਲੀ ਦੀ ਆਸ ਦੇ ਨਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ। ਤਾਂ ਭਗਵੰਤ ਮਾਨ ਦੀਆਂ ਜਿਹੜੀਆਂ ਲੱਤਾਂ ਆ ਉਹ ਪਹਿਲੇ ਦਿਨ ਤੋਂ ਹੀ ਜਿਹੜੀਆਂ ਜਵਾਬ ਦੇ ਗਈਆਂ ਦਿੱਲੀ ਅੱਗੇ, ਤੇ ਕੋਈ ਵੀ ਜਿਹੜਾ ਸਟੈਂਡ ਆ ਪੰਜਾਬ, ਕਿਉਂਕਿ ਜਿਹੋ ਜਿਹੀ ਸਰਕਾਰ ਭਗਵੰਤ ਮਾਨ ਚਲਾ ਰਿਹਾ ਇਹੋ ਜਿਹੀਆਂ ਤਾਂ ਪਹਿਲਾਂ ਵੀ ਚੱਲਦੀਆਂ ਸੀ। ਜਿਹੜਾ ਮਸਲੇ ਆ ਪੰਜਾਬ ਦੇ ਜਿਹੜੇ ਦਿੱਲੀ ਦੇ ਨਾਲ ਟਕਰਾਅ ਚੋਂ ਹੱਲ ਹੋਣੇ ਸੀ ਉਹਨਾਂ ਤੇ ਕੋਈ ਵੀ ਭਗਵੰਤ ਮਾਨ ਸਟੈਂਡ ਨਹੀਂ ਲੈ ਸਕਿਆ ਤੇ ਕੋਈ ਨਵੀਂ ਗੱਲ ਪੰਜਾਬ ਦੇ ਲਈ ਨਹੀਂ ਕਰ ਸਕਿਆ। ਤੇ ਇਹ ਵੀ ਜਿਹੜਾ ਹੈਗਾ ਆ ਫੈਸਲਾ ਅਰਵਿੰਦ ਕੇਜਰੀਵਾਲ ਦਾ ਜਾਂ ਦਿੱਲੀ ਦੀ ਹਾਈ ਕਮਾਂਡ ਜਿਹਨੂੰ ਇਹ ਕਹਿੰਦੇ ਆ ਆਪ ਵਾਲੇ, ਉਹਨਾਂ ਦਾ, ਤਾਂ ਇਹਦੇ ਤੇ ਮਾਨਿਕ ਗੋਇਲ ਤਾਂ ਇਹ ਆਸ ਕਰ ਰਿਹਾ ਵੀ ਉਹ ਚਾਹੁੰਦਾ ਵੀ ਭਗਵੰਤ ਮਾਨ ਬੋਲੇ, ਪਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਇਹ ਤੇ ਕੁਝ ਬੋਲ ਸਕਦਾ। ਬਾਕੀ ਜੇ ਅੰਦਰ ਖਾਤੇ ਕਿਤੇ ਉਹਦੀ ਜ਼ਮੀਰ ਜਾਗ ਜੇ ਤੇ ਉਹ ਵਿਰੋਧ ਕਰੇ ਤਾਂ ਫਿਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਆਲਰੇਡੀ ਆਪ ਦੇ ਵਿੱਚ ਜੇ ਕੋਈ ਇਹਦੀ ਖਬਰ ਲੈਣ ਨਹੀਂ ਗਿਆ ਜਦੋਂ ਇਹ ਬਿਮਾਰ ਪਿਆ ਸੀ ਹਸਪਤਾਲ 'ਚ, ਤਾਂ ਇਹ ਗੱਲ ਇੰਡੀਕੇਸ਼ਨ ਆ ਕਿ ਜਿਹੜਾ ਆਮ ਆਦਮੀ ਪਾਰਟੀ ਆ ਉਹਦੇ 'ਚ ਕੁਛ ਕਾਫੀ ਗੜਬੜ ਅੰਦਰ ਚੱਲ ਰਹੀ ਆ, ਬੰਦਿਆਂ ਦੇ ਵਿੱਚ ਆਪਸੀ ਖਿੱਚੋਤਾਣ। ਜੇ ਭਗਵੰਤ ਮਾਨ ਕੋਈ ਇਹੋ ਜਿਹਾ ਸਟੈਂਡ ਲੈ ਲੈਂਦਾ ਤਾਂ ਜਿਹੜੀ ਉਹ ਆਪਸੀ ਖਿੱਚੋਤਾਣ ਆ ਉਹ ਜ਼ਮੀਨ ਦੇ ਉੱਤੇ ਜਿਹੜੀ ਆ ਪ੍ਰਗਟ ਹੋਣ ਦੇ ਬਹੁਤ ਜ਼ਿਆਦਾ ਪੋਸੀਬਿਲਿਟੀ ਆ। ਤੇ ਫਿਰ ਪੰਜਾਬ ਦੇ ਵਿੱਚ ਜਿਹੜੀ ਸਰਕਾਰਾਂ ਇਹੋ ਜਿਹੇ ਹਾਲਾਤਾਂ 'ਚ ਡਿੱਗ ਵੀ ਜਾਂਦੀਆਂ ਹੁੰਦੀਆਂ। ਤੇ ਵੈਸੇ ਵੀ ਜਿਹੜੀ ਬੀਜੇਪੀ ਆ ਉਹ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਮਸ਼ਹੂਰ ਆ ਇਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਡਿੱਗਣ ਦੇ ਵਿੱਚ। ਤੇ ਕੀ ਪੰਜਾਬ ਦੇ ਵਿੱਚ ਸਿਆਸਤ ਕਿਹੋ ਜਿਹਾ ਰੰਗ ਰੂਪ ਲੈਂਦੀ ਆ ਦੇਖਣ ਵਾਲੀ ਗੱਲ ਹੋਊਗੀ, ਪਰ ਇੰਨਾ ਜ਼ਰੂਰ ਨਜ਼ਰ ਆ ਰਿਹਾ ਕਿ ਜਿਹੜੀ ਆਪ ਦੀ ਸਰਕਾਰ ਆ ਉਹ ਹੁਣ ਸਥਿਰ ਸਟੇਬਲ ਨਹੀਂ ਰਹੀ, ਉਹਦੇ 'ਚ ਕਾਫੀ ਗੜਬੜ ਚੱਲ ਰਹੀ ਆ। ਜੀ ਬਿਲਕੁਲ। ਸੋ ਜਿਹੜੀਆਂ ਇਹ ਡਿਵੈਲਪਮੈਂਟਸ ਹੈਗੀਆਂ ਨੇ ਤੁਸੀਂ ਬਾਖੂਬੀ ਇਹਨਾਂ ਨੂੰ ਜਾਂ ਇਹਦੀਆਂ ਬਰੀਕੀਆਂ ਨੂੰ ਐਕਸਪਲੇਨ ਕੀਤਾ ਆ, ਇਹਨੂੰ ਇਹਦੇ ਬਿਹਾਈਂਡ ਕੀ ਚੱਲ ਰਿਹਾ ਇਹ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ ਵੀ ਇਹਨੂੰ ਕਿਸ ਪਰਸਪੈਕਟਿਵ ਤੋਂ ਦੇਖਿਆ ਜਾਵੇ। ਇਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਅੰਦਰੂਨੀ ਫੇਰ ਬਦਲ ਹੈ ਇਹਨੂੰ ਉਸੇ ਪਰਸਪੈਕਟਿਵ ਤੋਂ ਸਮਝਿਆ ਜਾਵੇ ਵੀ ਭਾਈ ਇਹ ਅੰਦਰੂਨੀ ਇਹਨਾਂ ਦੀ ਉਹ ਹੈਗੀ ਆ, ਚੱਲ ਪਹਿਲਾਂ ਵੀ ਉਹੀ ਰਿਹਾ ਸੀ, ਪਹਿਲਾਂ ਵੀ ਭਗਵੰਤ ਮਾਨ ਹੋਰਾਂ ਦੀ ਕੋਈ ਉਸ ਕਿਸਮ ਦੀ ਹੋਂਦ ਨਹੀਂ ਹੈਗੀ ਜਿਹੜਾ ਉਹ ਐਸਟੈਬਲਿਸ਼ ਕਰ ਸਕੇ ਹੁਣ, ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਉਹੀ ਕੁਛ ਰਹਿਣਾ। ਪਹਿਲਾਂ ਰਾਘਵ ਚੱਡਾ ਸੀ ਤੇ ਹੁਣ ਇਹ ਵੈਭਵ ਕੁਮਾਰ ਜਿਹੜੇ ਹੈਗੇ ਆ ਇਹ CM ਹਾਊਸ ਨੂੰ ਚਲਾਉਣਗੇ ਤੇ ਭਗਵੰਤ ਮਾਨ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਨਗੇ। ਇਹਨੂੰ ਇਸ ਪਰਸਪੈਕਟਿਵ ਤੋਂ ਸਮਝਿਆ ਜਾਵੇ ਜਾਂ ਇਹਨੂੰ ਇੱਕ ਬ੍ਰੌਡਰ ਰੂਪ ਦੇ ਵਿੱਚ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤੇ ਦਿੱਲੀ ਇੱਕ ਪਾਰਟੀ ਦੇ ਤੌਰ ਦੇ ਉੱਤੇ ਨਹੀਂ, ਅਸੀਂ ਸਟੇਟ ਦੇ ਤੌਰ ਤੇ ਦੇਖਦੇ ਹਾਂ। ਸਟੇਟ ਦਾ ਜਿਹੜਾ ਗਲਬਾ ਹੈ ਪੰਜਾਬ ਦੇ ਉੱਤੇ, ਪੰਜਾਬ ਦੇ CM ਹਾਊਸ ਜਾਂ CM ਆਫਿਸ ਦੀ ਗੱਲ ਕਰਨੀ ਹੋਵੇ ਜਾਂ ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਜਿਹੜੀਆਂ ਬਾਕੀ ਏਜੰਸੀਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਿਵੇਂ NIA ਦੇ ਛਾਪੇ ਵੱਜਦੇ ਨੇ, ਜਿਵੇਂ ਭਗਵੰਤ ਮਾਨ ਹੋਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਘਿਓ ਖਿਚੜੀ ਹੋ ਕੇ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਅਸੀਂ ਸਿੱਖ ਇਸ਼ੂਜ਼ ਦੀ ਗੱਲ ਕਰਦੇ ਹਾਂ, ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਦੂਜੇ ਸਾਲ ਦੀ ਉਹਨਾਂ ਨੇ ਵਧਾਈ ਹੈ NSA, ਉਹ ਮਾਮਲਾ ਹੋਵੇ ਜਾਂ ਅਦਰਵਾਈਜ਼ ਅਸੀਂ ਇਸ ਪਰਸਪੈਕਟਿਵ ਤੋਂ ਦੇਖਦੇ ਹਾਂ ਵੀ ਸਟੇਟ ਵੱਲੋਂ ਪੰਜਾਬ ਨੂੰ ਕਿਵੇਂ ਰਨ ਕੀਤਾ ਜਾ ਰਿਹਾ ਹੈ ਕਿ ਉਹਦੇ ਵਿੱਚ ਇਹਨੂੰ ਕੋਈ ਥੋੜ੍ਹੀ ਬਹੁਤ ਤਬਦੀਲੀ ਸਮਝਿਆ ਜਾ ਸਕਦਾ ਹੈ। ਦੋਵੇਂ ਪਰਸਪੈਕਟਿਵਸ 'ਚੋਂ ਕਿਵੇਂ ਇਹਨੂੰ ਦੇਖਿਆ ਜਾਵੇ? ਦੇਖੋ, ਜਦੋਂ ਅਮਰਵੀਰ ਸਿੰਘ ਜੀ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੀ ਗੱਲ ਜਦੋਂ ਆਉਂਦੀ ਆ ਤਾਂ ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਆ ਕਿ ਦਿੱਲੀ ਜਿਹੜਾ ਦਿੱਲੀ ਇੰਡੀਅਨ ਡੀਪ ਸਟੇਟ ਆ, ਜਿਹੜੀ ਇੰਡੀਅਨ ਸਟੇਟ ਆ, ਉਹਦਾ ਇੱਕ ਹਿੱਸਾ ਆ, ਉਹਦਾ ਇੰਪੋਰਟੈਂਟ ਹਿੱਸਾ ਆ ਜਿਹੜੀਆਂ ਇੰਡੀਅਨ ਨੈਸ਼ਨਲਿਸਟ ਪਾਰਟੀਆਂ ਜੀ। ਤੇ ਇੰਡੀਅਨ ਨੈਸ਼ਨਲਿਸਟ ਪਾਰਟੀਆਂ ਜਿਹੜੀਆਂ ਆ ਉਹ ਇੰਡੀਅਨ ਨੇਸ਼ਨ ਦਾ ਜਿਹੜਾ ਕਨਸੈਪਟ ਆ ਉਹਨੂੰ ਸਟਰੋਂਗ ਕਰਦੀਆਂ ਤੇ ਜਿਹੜੀਆਂ ਰੀਜਨਲ ਐਸਪੀਰੇਸ਼ਨਸ ਆ ਉਹਨਾਂ ਨੂੰ ਸਨੱਬ ਕਰਦੀਆਂ। ਤੇ ਉਹਦੇ ਵਿੱਚ ਜਿਹੜੀਆਂ ਨੈਸ਼ਨਲਿਸਟ ਪਾਰਟੀਆਂ ਨੇ, ਇੰਡੀਅਨ ਨੈਸ਼ਨਲਿਸਟ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਹੋ ਗਈ,
ਬੀਜੇਪੀ ਹੋ ਗਈ, ਕਾਂਗਰਸ ਹੋ ਗਈ, ਇਹ ਸਾਰੀਆਂ ਪਾਰਟੀਆਂ ਮਤਲਬ ਇਹਨਾਂ ਨੇ ਸਾਰੇ ਭਾਰਤ ਦੇ ਵਿੱਚ ਵੋਟਾਂ ਲੈਣੀਆਂ ਹੁੰਦੀਆਂ ਤੇ ਉਹ ਵੋਟਾਂ ਲੈਣ ਦੇ ਵਾਸਤੇ ਲੋਕਾਂ ਨੂੰ ਇਹ ਨੈਸ਼ਨਲਿਜ਼ਮ ਦੇ ਉੱਤੇ ਲਾਮਬੰਦੀ ਕਰਦੀਆਂ ਤੇ ਜਿਹੜੀ ਕੋਈ ਗੱਲ ਨੈਸ਼ਨਲਿਜ਼ਮ ਦੇ ਐਂਟੀ ਜਾਂਦੀ ਹੋਵੇ, ਇੰਡੀਅਨ ਨੈਸ਼ਨਲਿਜ਼ਮ ਦੇ ਐਂਟੀ ਜਾਂਦੀ ਹੋਵੇ, ਉੱਥੇ ਇਹ ਹਮੇਸ਼ਾ ਜਿਹੜੀਆਂ ਰੀਜਨਲ ਐਸਪੀਰੇਸ਼ਨਸ ਆ ਉਹਨਾਂ ਦਾ ਵਿਰੋਧ ਕਰਦੀਆਂ। ਵੀ ਇਹ ਜਿਹੜੀ ਪੋਲਿਸੀ ਆ ਜਾਂ ਇਸ ਲਾਈਨ ਦੇ ਉੱਤੇ ਜਦੋਂ ਕੰਮ ਕਰਦੀਆਂ ਪਾਰਟੀਆਂ ਜਿਹੜੀਆਂ ਆ ਉਹ ਪੰਜਾਬ ਦੇ ਵਿੱਚ ਰੂਲ ਕਰਨਗੀਆਂ ਜਾਂ ਪੰਜਾਬ ਦੇ ਵਿੱਚ ਰੂਲ ਕਰਨ ਵਾਲਾ ਜਿਹੜਾ ਕੋਈ ਬੰਦਾ ਆ ਜਾਂ ਕੋਈ ਪਾਰਟੀ ਆ ਉਹਨਾਂ ਨੈਸ਼ਨਲਿਸਟ ਪਾਰਟੀਆਂ ਦੇ ਪ੍ਰਭਾਵ ਹੇਠ ਵਿਚਰੂਗਾ ਤਾਂ ਅਸੀਂ ਮਤਲਬ ਉਹਨੂੰ ਇਹ ਗੱਲ ਕਹਿੰਦੇ ਆ ਵੀ ਫਿਰ ਉਹ ਪ੍ਰਭਾਵ ਹੇਠ ਵਿਚਰਨ ਦਾ ਇਹ ਹੁੰਦਾ ਵੀ ਉਹ ਜਦੋਂ ਫੈਸਲੇ ਕਰਦਾ ਪੰਜਾਬ 'ਚ ਬੈਠ ਕੇ ਤਾਂ ਉਹ ਫੈਸਲੇ ਉਹਨਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਹੇਠ ਕਰਦਾ ਤੇ ਹੁਣ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਦਾ ਸੋਲਿਊਸ਼ਨ ਹੀ ਕਿੱਥੇ ਪਿਆ। ਪੰਜਾਬ ਦੀ ਲੜਾਈ ਤਾਂ ਇਹ ਆ ਵੀ ਪੰਜਾਬ ਜਿਹੜਾ ਆ ਉਹਨੂੰ ਇੰਡੀਅਨ ਸਟੇਟ ਨੇ ਐਜ਼ ਅ ਕੋਲੋਨੀ ਟਰੀਟ ਕੀਤਾ, ਉਹਦੇ ਰਿਸੋਰਸਿਸ ਨੂੰ ਐਜ਼ ਅ ਕੋਲੋਨੀ ਵਰਤਿਆ ਆ ਤੇ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਵੀ ਪੰਜਾਬ ਦੋ ਤਰੀਕੇ ਦੇ ਨਾਲ ਸਿਰਫ ਪੰਜਾਬ ਬਾਰੇ ਨੀਤੀ ਬਣਾਈ ਜਾਂਦੀ ਆ। ਇੱਕ ਤਰੀਕਾ ਇਹ ਕਿ ਪੰਜਾਬ ਦੇ ਰਿਸੋਰਸਿਸ ਨੂੰ ਜਿੰਨਾ ਲੁੱਟ ਸਕਦੇ ਹੋ ਲੁੱਟੋ ਤੇ ਦੂਜਾ ਇਹ ਆ ਵੀ ਪੰਜਾਬ ਦੇ ਵਿੱਚ ਪੁਲਿਸ ਨੂੰ ਇੰਨਾ ਕੁ ਤਗੜਾ ਕਰੋ, ਮਜ਼ਬੂਤ ਕਰੋ ਜਾਂ ਦਿੱਲੀ ਦੇ ਹੁਕਮ ਨੂੰ ਇੰਨਾ ਕੁ ਮਜ਼ਬੂਤ ਕਰੋ ਵੀ ਜਿਹੜਾ ਡੰਡੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਜਾ ਸਕੇ। ਤੇ ਹੁਣ ਜਿਹੜੀਆਂ ਅਸੀਂ ਕਹਿੰਦੇ ਵੀ ਦਿੱਲੀ ਤੋਂ ਜਦੋਂ ਕੋਈ ਵੀ ਪਾਰਟੀ ਪੰਜਾਬ ਦੇ ਵਿੱਚ ਚੱਲਦਿਆਂ ਰਾਜ ਕਰੂਗੀ ਤਾਂ ਫਿਰ ਉਹ ਜਿਹੜੇ ਪੰਜਾਬ ਦੇ ਰਿਸੋਰਸਿਸ ਜਿਹੜੀ ਧਿਰ ਲੁੱਟ ਰਹੀ ਆ, ਜਿਹੜੀ ਦਿੱਲੀ ਲੁੱਟ ਰਹੀ ਆ ਵੀ ਉਹਦੇ ਨਾਲ ਕਿਵੇਂ ਉਹ ਫਾਈਟ ਕਰ ਸਕਦਾ ਆ ਬੰਦਾ ਜਿਹੜਾ ਹੁਕਮ ਦਿੱਲੀ ਤੋਂ ਲੈਂਦਾ ਹੋਵੇ। ਤਾਂ ਇਸੇ ਕਰਕੇ ਜਿਹੜੇ ਅਸੀਂ ਦੇਖਿਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਵੀ ਉਹਦਾ ਜਿਹੜਾ ਬੇੜਾ ਬੈਠਿਆ ਤਾਂ ਉਹਦਾ ਸਭ ਤੋਂ ਬੜਾ ਕਾਰਨ ਕੀ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਰੀਜਨਲ ਐਸਪੀਰੇਸ਼ਨਸ ਨੂੰ ਪੂਰਾ ਕਰਦੀ ਸੀ ਪਰ ਜਦੋਂ ਉਹ ਬੀਜੇਪੀ ਦੇ ਨਾਲ ਅਲਾਈ ਹੋ ਗਈ ਤਾਂ ਉਹਨੇ ਬੀਜੇਪੀ ਨੂੰ ਖੁਸ਼ ਰੱਖਣ ਦੇ ਲਈ ਤੇ ਕੇਂਦਰ ਦੀ ਸੱਤਾ ਦੇ ਵਿੱਚ ਭਾਈਵਾਲੀ ਰੱਖਣ ਦੇ ਲਈ ਉਹਨੇ ਸਾਰੇ ਪੰਜਾਬ ਦੇ ਇੰਟਰਸਟ ਜਿਹੜੇ ਉਹ ਲਾਂਭੇ ਰੱਖਦੇ ਤੇ ਉਹਨੇ ਸਾਰੀ ਉਹ ਪਾਲਿਸੀ ਅਡੋਪਟ ਕੀਤੀ ਵੀ ਜਿਹਦੇ ਨਾਲ ਜਿਹੜਾ ਬੜਾ ਬਾਦਲ ਸੀ ਉਹਦੀ ਪਾਲਿਸੀ ਕੀ ਸੀ, ਉਹਦੀ ਪਾਲਿਸੀ ਇਹੀ ਸੀ ਵੀ ਜਿਵੇਂ ਮਰਜ਼ੀ ਰੱਖੋ ਬਸ ਬੀਜੇਪੀ ਨੂੰ ਖੁਸ਼ ਰੱਖੋ। ਬੀਜੇਪੀ ਨੂੰ ਖੁਸ਼ ਰੱਖਾਂਗੇ ਤਾਂ ਉਹਨਾਂ ਦੇ ਨਾਲ ਉਹ ਸੈਂਟਰ ਦੇ ਵਿੱਚ ਮਲਾਈ ਖਾਈ ਜਾਣਗੇ ਤੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਆ ਸੱਤਾ ਹਟਾਈ ਜਾਵਾਂਗੇ ਵੀ ਜਿਹਦੇ ਨਾਲ ਮੇਰਾ ਟੱਬਰ ਪਲਦਾ ਰਹੂ। ਤਾਂ ਉਹਨੇ ਆਪਣੇ ਟੱਬਰ ਤੱਕ ਦੀ ਅਪਰੋਚ ਰੱਖੀ ਉਹਨੂੰ ਪਾਲਣ ਦੀ ਤੇ ਨਾਲ ਉਹਨੇ ਦਿੱਲੀ ਦੇ ਵਿੱਚ ਬੀਜੇਪੀ ਨੂੰ ਜਿਹੜੀ ਨੈਸ਼ਨਲਿਸਟ ਪਾਰਟੀ ਆ ਉਹਨੂੰ ਖੁਸ਼ ਰੱਖਣ ਦੀ ਅਪਰੋਚ ਰੱਖੀ ਜਿਹਦੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਏਜੰਡਾ ਸੀ ਪੰਥਕ ਇੰਟਰਸਟ ਦਾ, ਪੰਜਾਬ ਸੈਂਟਰਿਕ ਇੰਟਰਸਟ ਦਾ, ਉਹ ਸਾਰਾ ਜਿਹੜਾ ਆ ਮਨਫੀ ਹੋ ਗਿਆ ਤੇ ਜਿਹਦੇ ਚੱਲਦੇ ਆ ਜਿਹੜੀ ਮਤਲਬ ਜਿਸ ਗੱਲ ਦੇ ਆਧਾਰ ਤੇ ਤੁਹਾਡੀ ਪਾਰਟੀ ਖੜੀ ਹੋਵੇ ਮਤਲਬ ਜੇ ਤੁਸੀਂ ਉਹਨੂੰ ਛੱਡ ਜਾਂਦੇ ਹੋ ਫਿਰ ਲੋਕਾਂ ਨੇ ਤੁਹਾਡੇ ਤੋਂ ਅੰਬ ਲੈਣੇ ਆ। ਤਾਂ ਇਸੇ ਕਰਕੇ ਜਿਹੜਾ ਸਿੱਖਾਂ ਨੇ ਆ ਅੱਜ ਉਹਨੂੰ ਮਤਲਬ ਜਦੋਂ ਸਿੱਖਾਂ ਦੀ ਐਸਪੀਰੇਸ਼ਨ ਇਹਨੂੰ ਨਹੀਂ ਪੂਰਾ ਕਰ ਰਹੇ ਆ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਾਉਂਦੇ ਸੀ ਤਾਂ ਫਿਰ ਸਿੱਖਾਂ ਨੇ ਉਹਨਾਂ ਨੂੰ ਆਪਣੇ ਮਨਾਂ ਚੋਂ ਲਾਤਾ। ਤਾਂ ਇਸ ਕਰਕੇ ਅੱਜ ਜਿਹੜੀ ਸਿੱਖ ਪੋਲੀਟੀਕਲ ਸਪੇਸ ਆ ਉਹ ਪੂਰੀ ਤਰ੍ਹਾਂ ਵੈਕਿਊਮ ਦੇ ਵਿੱਚ ਨਜ਼ਰ ਆ ਰਹੀ ਆ, ਖਲਾਅ 'ਚ ਨਜ਼ਰ ਆ ਰਹੀ ਆ। ਪਰ ਇੰਡੀਅਨ ਗਵਰਨਮੈਂਟ ਇਹ ਟਰਾਈ ਕਰ ਰਹੀ ਆ ਵੀ ਸਿੱਖਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਜਿਹੜਾ ਬਦਲ ਆ ਉਹ ਦੇ ਕੇ ਤੇ ਜਿਹੜੀ ਸਿੱਖ ਪੋਲੀਟੀਕਲ ਸਪੇਸ ਆ ਉਹਦੇ 'ਚੋਂ ਪੰਥਕ ਏਜੰਡੇ ਜਿਹੜੇ ਪੰਜਾਬ ਦੇ ਰੀਜਨਲ ਏਜੰਡੇ ਆ ਉਹ ਲਾਂਭੇ ਕਰਕੇ ਵੀ ਆ ਫ੍ਰੀ ਬਿਜਲੀ ਦੀ ਗੱਲ ਕਰਨੀ ਹੋਵੇ, ਆਟੇ ਦਾਲ ਦੀ ਗੱਲ ਕਰਨੀ ਹੋਵੇ, ਸੜਕਾਂ ਬਣਾਉਣ ਦੀ ਗੱਲ ਕਰਨੀ ਹੋਵੇ, ਇਹੋ ਜਿਹੀਆਂ ਗੱਲਾਂ ਕਰਨ ਵਾਲੀ ਜਿਹੜੀ ਆਮ ਆਦਮੀ ਪਾਰਟੀ ਆ ਵੀ ਉਹਦਾ ਬਦਲ ਬਣਾਇਆ ਜਾਵੇ। ਪਰ ਉਹ ਕਾਫੀ ਹੱਦ ਤੱਕ ਫੇਲ ਰਹੀ ਆ ਇੰਡੀਅਨ ਗਵਰਨਮੈਂਟ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਜਿਵੇਂ ਦੇ ਰਿਜ਼ਲਟ ਇਲੈਕਸ਼ਨਾਂ 'ਚ ਆਏ ਆ ਵੀ ਜਿਹੜੀ ਉਹ ਐਸਪੀਰੇਸ਼ਨ ਆ ਸਿੱਖਾਂ ਦੀ ਉੱਥੇ ਕਾਇਮ ਆ। ਤਾਂ ਉਹਦੇ ਲਈ ਹੁਣ ਅੱਗੇ ਇੰਡੀਅਨ ਗਵਰਨਮੈਂਟ ਕਿਹੋ ਜਿਹੀ ਪਾਲਿਸੀ ਲੈ ਕੇ ਆ ਰਹੀ ਆ ਉਹਦੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਪੰਥ 'ਚ ਹੋ ਰਹੀਆਂ ਆ ਵੀ ਇੰਡੀਅਨ ਜਿਹੜੀ ਸਟੇਟ ਆ ਉਹ ਨਵਾਂ ਕੋਈ ਸਟਰਕਚਰ ਸਿੱਖਾਂ ਦਾ ਪੋਲੀਟੀਕਲ ਸਟਰਕਚਰ ਜਿਹੜਾ ਉਹਦੇ ਮੁਤਾਬਕ ਚੱਲਣ ਦੀ ਸੰਭਾਵਨਾ ਰੱਖਦਾ ਹੋਵੇ ਉਹ ਐਸਟੈਬਲਿਸ਼ ਕਰ ਸਕਦੀ ਆ। ਪਰ ਮਸਲਾ ਉਹੀ ਅਮਰਵੀਰ ਸਿੰਘ ਜੀ ਜਿਹੜੀ ਅਸੀਂ ਹੁਣ ਪਹਿਲਾਂ ਗੱਲ ਕਰਕੇ ਹਟੇ ਆ ਜਾਂ ਬਾਰ-ਬਾਰ ਜਿਹੜੀ ਗੱਲ ਤੇ ਅਸੀਂ ਜ਼ੋਰ ਦੇ ਰਹੇ ਹਾਂ ਵੀ ਸਿੱਖਾਂ ਦੇ ਲਈ ਇਹ ਗੱਲ ਜ਼ਰੂਰੀ ਆ ਵੀ ਉਹਨਾਂ ਦਾ ਜਿਹੜਾ ਹੁਣ ਅਗਲਾ ਸਾਰਾ ਪੋਲੀਟੀਕਲ ਫਰੇਮਵਰਕ ਆ ਜਿਹੜਾ ਸਿੱਖਾਂ ਦਾ ਉਹ ਇਸ ਗੱਲ ਦੇ ਉੱਤੇ ਆਧਾਰਿਤ ਹੋਣਾ ਚਾਹੀਦਾ ਵੀ ਸਿੱਖ ਭਾਰਤ ਦੇ ਵਿੱਚ ਕੋਈ ਮਾਈਨੋਰਿਟੀ ਪਰਜਾ ਨਹੀਂ ਆ ਇਹਨਾਂ ਦੀ, ਵੀ ਸਿੱਖ ਇੱਕ ਸੈਪਰੇਟ ਨੇਸ਼ਨ ਆ, ਇੱਕ ਵੱਖਰੀ ਕੌਮ ਆ ਤੇ ਇੱਕ ਵੱਖਰੀ ਕੌਮ ਦੇ ਵਾਂਗ ਹੀ ਸਿੱਖ ਜਿਹੜੇ ਆ ਆਪਣਾ ਪੋਲੀਟੀਕਲ ਨੈਰੇਟਿਵ ਜਿਹੜਾ ਆ ਉਸ ਖਿੱਤੇ 'ਚ ਐਸਟੈਬਲਿਸ਼ ਕਰਨ ਤੇ ਉਵੇਂ ਹੀ ਸਿਆਸੀ ਤੌਰ ਤੇ ਵਿਚਰਨ।
ਜੀ ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਦਰਸ਼ਕਾਂ ਕੋਲੋਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ ਇਸੇ ਤਰ੍ਹਾਂ ਬਣੇ ਰਹੋ, ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।